ਤੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਾਰਚ ਦੀ 31 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਟ੍ਰੇਡ ਕੈਨੇਡਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟ੍ਰੇਡ ਕੈਨੇਡਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਜੀ। ਅੱਜ ਦੀਆਂ ਖਬਰਾਂ ਬੁਲਾਈਏ ਤੇ ਸਭ ਤੋਂ ਪਹਿਲੀ ਖਬਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਆ, ਅਤੇ ਉਹਨਾਂ ਨੂੰ ਇੰਡਾਈਟ ਕਰ ਦਿੱਤਾ ਗਿਆ ਆ, ਅਤੇ ਕਹਿੰਦੇ ਵੀ ਹੋ ਸਕਦਾ ਟਿਊਜ਼ਡੇ ਨੂੰ ਅਰੇਨ ਕੀਤਾ ਜਾਵੇ, ਅਤੇ ਇਹ ਵੀ ਸੋਰਸਿਸ ਲੱਗ ਰਿਹਾ ਵੀ ਉਹਨਾਂ ਨੂੰ ਹੈਂਡਕਫ ਵਗੈਰਾ ਨਹੀਂ ਕੀਤਾ ਜਾਊਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਕੋਰਟ ਦੇ ਵਿੱਚ ਟਿਊਜ਼ਡੇ ਨੂੰ, ਆਉਣ ਵਾਲੇ ਮੰਗਲਵਾਰ ਨੂੰ ਪੇਸ਼ ਕੀਤਾ ਜਾਊਗਾ। ਇੰਡਾਈਟਮੈਂਟ ਤੋਂ ਬਾਅਦ ਜੋ ਮੈਨਹੈਟਨ ਦੀ ਗ੍ਰੈਂਡ ਜੂਰੀ ਸੀ, ਉਹਨਾਂ ਨੇ ਹਸ਼ ਮਨੀ ਪੇਮੈਂਟ ਦੇ ਸੰਬੰਧ ਦੇ ਵਿੱਚ ਇੱਕ ਜੋ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਦਿੱਤੇ ਸੀ, ਉਹਦੇ ਸੰਬੰਧ ਦੇ ਵਿੱਚ ਜੋ ਆ ਇੰਡਾਈਟ ਕੀਤਾ ਗਿਆ ਸੀ। ਜੀ ਬਿਲਕੁਲ। ਪਹਿਲੋਂ ਕਾਫੀ ਜਿਹੜਾ ਇਸ ਦੇ ਵਿੱਚ ਚਰਚਾ ਸੀਗਾ ਵੀ ਇਹਨਾਂ ਦੀ ਮੱਗ ਸ਼ਾਟ ਵੀ ਲਿਆ ਜਾਊਗਾ ਅਤੇ ਹੋ ਸਕਦਾ ਹੱਥ ਕੜੀਆਂ ਜਿਹੜੀਆਂ ਉਹ ਲਾਈਆਂ ਜਾਣ, ਪਰ ਹੁਣ ਸੋਰਸਿਸ ਜਿਹੜੇ ਕਹਿੰਦੇ ਦੱਸ ਰਹੇ ਆ ਵੀ ਇੱਦਾਂ ਜਿਹੜੀਆਂ ਨਹੀਂ ਹੋਣਗੀਆਂ। ਸਾਬਕਾ ਰਾਸ਼ਟਰਪਤੀ ਦੇ ਉੱਤੇ 30 ਕ੍ਰਿਮੀਨਲ ਕਾਊਂਟ, ਇੱਕ ਨਹੀਂ ਦੋ ਨਹੀਂ 30 ਕ੍ਰਿਮੀਨਲ ਕਾਊਂਟ ਜਿਹੜੇ ਡਾਕੂਮੈਂਟ ਫਰਾਡ ਦੇ ਮੋਸਟਲੀ ਇਸ ਦੇ ਵਿੱਚ ਲੱਗੇ ਆ। ਇਹਦੇ ਵਿੱਚ ਹੀ ਜਿਹੜਾ ਹਸ਼ ਮਨੀ ਪੇਮੈਂਟਸ ਦਾ ਸੀਗਾ। ਮੈਨਹੈਟਨ ਡਿਸਟ੍ਰਿਕਟ ਅਟਾਰਨੀ ਦੇ ਉੱਤੇ ਜਿਹੜੇ ਟਰੰਪ ਲਾਇਲਿਸਟ ਆ, ਉਹ ਕਾਫੀ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਉਹ ਜਤਾਇਆ ਹੈਗਾ ਆ। ਸੈਨੇਟਰ ਮਰਕੋਸਕੀ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਨੋ ਵਨ ਇਜ਼ ਅਬਵ ਦਾ ਲਾ, ਚਾਹੇ ਉਹ ਰਾਸ਼ਟਰਪਤੀ ਆ ਚਾਹੇ ਨਹੀਂ ਆ। ਬਹੁਤ ਸਾਰੇ ਜਿਹੜੇ ਲੌਰਨ ਬੋਬਰਟ ਵਰਗੀ ਉਹਦੀ ਲਾਇਲਿਸਟ, ਉਹ ਕਹਿੰਦੀ ਵੀ ਜੇ ਟਰੰਪ ਨੂੰ ਉਹਦੇ ਕ੍ਰਾਈਮ ਦੇ ਲਈ ਉਹਦੇ ਪਿੱਛੇ ਆ ਗਏ ਤਾਂ ਇਹਦਾ ਮਤਲਬ ਤੁਹਾਨੂੰ ਵੀ ਤੁਹਾਡੇ ਕ੍ਰਾਈਮ ਦੇ ਲਈ ਜਿਹੜੇ ਉਹ ਪਿੱਛੇ ਆਉਣਗੇ। ਸੋ ਦੈਟਸ ਵਾਟ ਇਟ ਇਜ਼ ਸਪੋਜ਼ ਟੂ ਬੀ, ਵੀ ਜੇ ਤੁਸੀਂ ਕ੍ਰਾਈਮ ਕੀਤਾ ਹੈ ਤਾਂ ਤੁਹਾਨੂੰ ਕ੍ਰਾਈਮ ਦੀ ਜਿਹੜੀ ਸਜ਼ਾ ਆ ਉਹ ਭੁਗਤਣੀ ਪੈਣੀ ਆ। 2016 ਤੋਂ ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ ਆ ਕਾਫੀ ਜ਼ਿਆਦਾ ਭਖਿਆ ਸੀਗਾ। ਮਰਕੋਸਕੀ ਨੇ ਕਿਹਾ ਵੀ ਮੈਂ ਜਿਹੜੇ ਆ ਪੂਰਾ ਡੋਨਲਡ ਟਰੰਪ ਉਹਨਾਂ ਦੀ ਲੀਗਲ ਸਿਚੁਏਸ਼ਨ ਆ ਉਸ ਨੂੰ ਮੋਨੀਟਰ ਜਿਹੜੀ ਉਹ ਕਰ ਰਹੀ ਹੈਗੀਆਂ। ਉੱਦਾਂ ਜੇ ਮੈਜੋਰਟੀ ਦੇ ਵਿੱਚ ਦੇਖਿਆ ਜਾਵੇ ਵੀ ਅਮੈਰੀਕਨਸ ਕੀ ਸੋਚਦੇ ਆ ਟਰੰਪ ਇੰਡਾਈਟਮੈਂਟ ਨੂੰ ਜਿਹੜਾ ਉਹ ਲੈ ਕੇ, ਪੋਲ ਜਿਹੜੇ ਉਹ ਕਹਿੰਦੇ ਆ 51% ਅਮੈਰੀਕਨਸ ਮੰਨਦੇ ਆ, ਉਹਨਾਂ ਨੇ ਸਪੋਰਟ ਕੀਤੀ ਆ ਇਸ ਇੰਡਾਈਟਮੈਂਟ ਦੀ, ਜਿਸ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਕਹਿੰਦੇ ਵੀ ਜਿਹੜੀ ਸਲਿਮ ਮੈਜੋਰਟੀ ਆ ਇਹਨਾਂ ਵਿੱਚ 83% ਡੈਮੋਕਰੇਟ ਅਤੇ 49% ਜਿਹੜੇ ਆ ਉਹ ਡੈਮੋਕਰੇਟ ਸੀਗੇ। 70% ਜਿਹੜੇ GOP ਦੇ ਪ੍ਰਾਇਮਰੀ ਵੋਟਰਸ ਆ ਉਹ ਡਿਸਅਪਰੂਵ ਕਰਦੇ ਆ ਵੀ ਇੰਡਾਈਟਮੈਂਟ ਨਹੀਂ ਸੀ ਜਿਹੜੀ ਉਹ ਹੋਣੀ ਚਾਹੀਦੀ। ਸੋ ਫਾਰ ਲੇਟੈਸਟ ਇਹੀ ਆ, ਨੋ ਹੈਂਡਕਫਸ, ਨੋ ਹੋਲਡਿੰਗ ਸੈਲ, ਨੋ ਮਗ ਸ਼ਾਟ ਜਿਹੜੇ ਸਾਬਕਾ ਰਾਸ਼ਟਰਪਤੀ ਦੇ ਲਈ ਜਿਹੜਾ ਆ ਉਹ ਪਲਾਨ ਹੋਇਆ ਸੀ। ਜਿਹੜੇ ਸੈਨੇਟਰ ਜਿਹੜੇ ਲਿੰਡਸੀ ਗ੍ਰਾਹਮ ਆ, ਉਹਨਾਂ ਨੇ ਵੀ ਹਿੰਸਾ ਜਿਹੜੀ ਉਹ ਕਰਨ ਦੇ ਲਈ ਕਹਿੰਦੇ ਵੀ ਭੰਨ ਤੋੜ ਕਰਿਓ ਅਤੇ ਚਾਹੇ ਇੱਕ ਦੇ ਪੁਲਿਸਾਂ ਦੇ ਘਸੁੰਨ ਵੀ ਮਾਰ ਦਿਓ, ਚਾਹੇ ਉਹਨਾਂ ਨੇ ਸਰਕਾਸਟਿਕਲੀ ਇੱਦਾਂ ਟਵੀਟ ਕਰਕੇ ਕਿਹਾ ਆ, ਪਰ ਉਹਨਾਂ ਨੇ ਇੱਦਾਂ ਦਾ ਟਵੀਟ ਕਰ ਦਿੱਤਾ। ਉਹ ਕਹਿੰਦੇ ਵੀ ਮੈਂ ਕਾਫੀ ਡਿਸਅਪੁਆਇੰਟਡ ਆ ਵੀ ਜੋ ਇਸ ਟਾਈਮ ਵਾਪਰ ਰਿਹਾ ਹੈਗਾ ਆ। ਸੋ ਮੰਗਲਵਾਰ ਨੂੰ ਉੱਥੇ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਆ। ਨਿਊਯਾਰਕ ਦੇ ਵਿੱਚ ਜਿਹੜਾ ਆ ਹਰਜੋਤ ਸਿੰਘ ਜੀ ਵੀ ਇਸ ਦੇ ਵਿੱਚ ਇਹ ਉਹੀ ਲੋਕ ਨੇ ਜਿਹੜੇ ਉਦੋਂ ਹੈਲਰੀ ਕਲਿੰਟਨ ਨੂੰ ਕਹਿੰਦੇ ਸੀ ਲੌਕ ਹਰ ਅਪ, ਅਤੇ ਇਵੈਂਚੁਅਲੀ ਇਹੀ ਕਹਿਣ ਵਾਲਿਆਂ ਦੇ ਆਪਣੇ ਜਿਹੜੇ ਉਹਨਾਂ ਦੇ ਫੇਵਰੇਟ ਕੈਂਡੀਡੇਟ ਆ ਉਹਨਾਂ ਨੂੰ ਹੀ ਇੰਡਾਈਟ ਕੀਤਾ ਗਿਆ ਆ। ਬਹੁਤ ਸਾਰੇ ਉਹਨਾਂ ਦੇ ਸਪੋਰਟਰਸ ਜਿਸ ਨੂੰ ਪੋਲੀਟੀਕਲੀ ਮੋਟੀਵੇਟ ਆਖ ਰਹੇ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਹਰਜੋਤ ਸਿੰਘ ਜੀ ਫਰਕ ਪੈ ਸਕਦਾ ਆ। ਵੀਕਐਂਡ ਤੋਂ ਬਾਅਦ ਦੇ ਵਿੱਚ ਦੇਖੋ ਕੀ ਹੁੰਦਾ ਆ। ਮੰਗਲਵਾਰ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਆ, ਜਿੱਦਣ ਇਹਨਾਂ ਨੇ ਜਿਹੜਾ ਜੱਜ ਦੇ ਮੋਹਰੇ ਪੇਸ਼
ਹੋਣਾ ਹੋ ਸਕਦਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਜਿਹੜੇ ਸਭ ਤੋਂ ਵੱਡੇ ਰਿਜ਼ਰਵਾਇਰਸ ਆ ਉਹ ਆਲਮੋਸਟ ਫੁੱਲ ਕਪੈਸਿਟੀ ਦੇ ਲਾਗੇ ਪਹੁੰਚ ਗਏ ਹੈਗੇ ਆ। ਮਾਰਚ ਦਾ ਮਹੀਨਾ ਅੱਜ ਐਂਡ ਹੋ ਗਿਆ ਆ ਅਤੇ ਇਹ ਮਹੀਨੇ 'ਚ ਵੀ ਵਿੰਟਰ ਸਟੋਰਮ ਬਹੁਤ ਰਹੇ, ਮੀਂਹ ਬਹੁਤ ਜ਼ਿਆਦਾ ਪਿਆ। ਸੋ ਇਹਦੇ ਨਾਲ ਸਟੋਰੇਜ ਲਿਮਿਟ ਜਿੰਨੇ ਵੀ ਰਿਜ਼ਰਵਾਇਰਸ ਆ ਉਹਨਾਂ ਦੀ ਲਗਭਗ ਪੂਰੀ ਹੋ ਚੁੱਕੀ ਹੈਗੀ ਆ। ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਜੋ ਨਵਾਂ ਹਾਈਡਰੋ ਡਾਟਾ 8 ਸਟੇਟ ਦੇ ਜੋ ਰਿਜ਼ਰਵਾਇਰਸ ਆ ਉਹਨਾਂ ਦਾ ਇਸ਼ੂ ਕੀਤਾ ਹੈ, ਉਹ ਤੋਂ ਪਤਾ ਚੱਲ ਰਿਹਾ ਹੈਗਾ। ਕੈਲੀਫੋਰਨੀਆ ਦੇ 2 ਵੱਡੇ ਰਿਜ਼ਰਵਾਇਰਸ ਜੋ ਆ ਸ਼ਾਸਤਾ ਲੇਕ ਅਤੇ ਔਰੋਵਿਲ ਲੇਕ, ਦੋਨੋਂ 82% ਜਿਹੜੀ ਟੋਟਲ ਕਪੈਸਿਟੀ ਆ ਉੱਥੇ ਇਸ ਟਾਈਮ ਹੈਗੇ ਆ। ਵੈਲ ਓਵਰ 100% ਜਿਹੜੀ ਐਵਰੇਜ ਸਟੋਰੇਜ ਹੁੰਦੀ ਆ ਅਪ ਟੂ ਡੇਟ। ਇਸ ਵਾਰੀ ਸਨੋ ਬਹੁਤ ਪਈ ਆ ਸ਼ਾਸਤਾ ਆਪਾਂ ਦੇਖਿਆ ਆ, ਜਾਂ ਸਿਆਰਾ 'ਚ ਵੀ ਅਤੇ ਗਰਮੀਆਂ ਦੇ ਵਿੱਚ ਹੁਣ ਜਦੋਂ ਧੁੱਪ ਵੀ ਆਊਗੀ ਅਤੇ ਬਹੁਤ ਸਾਰੀ ਜਿਹੜੀ ਸਨੋ ਆ ਪਿਘਲ ਕੇ ਪਾਣੀ ਹੋਰ ਵੀ ਵਿੱਚ ਆਊਗਾ। ਇਹ ਕਾਫੀ ਲੰਮੇ ਸਮੇਂ ਤੋਂ ਬਾਅਦ ਜੋ ਇਹ ਰਿਜ਼ਰਵਾਇਰਸ ਆ ਉਹ ਇੰਨੀ ਪੋਜੀਸ਼ਨ ਦੇ ਉੱਤੇ ਪਹੁੰਚੇ ਹੈਗੇ ਆ। ਫਰਾਈਡੇ ਨੂੰ ਜੋ 10,000 CFS ਵਾਟਰ ਦਾ ਫਲੋ ਜੋ ਆ ਉਹ ਛੱਡਿਆ ਵੀ ਗਿਆ ਤਾਂ ਕਿ ਗਰਮੀਆਂ ਦੇ ਵਿੱਚ ਜੇ ਜ਼ਿਆਦਾ ਪਾਣੀ ਆ ਜਾਂਦਾ ਕਿਤੇ ਓਵਰਫਲੋ ਨਾ ਹੋਵੇ, ਉਸ ਨੂੰ ਦੇਖਦੇ ਹੋਏ ਇਹਨਾਂ ਲੇਕਸ ਦੇ ਵਿੱਚੋਂ ਪਾਣੀ ਛੱਡਿਆ ਵੀ ਜਾ ਰਿਹਾ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੌਕਸ ਨਿਊਜ਼ ਦੇ ਉੱਤੇ ਡੈਫੇਮੇਸ਼ਨ ਕੇਸ ਚੱਲ ਰਿਹਾ ਸੀ। ਡੋਮੀਨੀਅਨ ਜਿਹੜੀ ਕੰਪਨੀ ਆ, ਇਲੈਕਸ਼ਨ ਟੈਕਨੋਲੋਜੀ ਕੰਪਨੀ ਆ, ਉਸ ਦੇ ਵਿੱਚ ਅੱਜ ਇੱਕ ਜੱਜ ਨੇ ਫੌਕਸ ਨਿਊਜ਼ ਦੇ ਉਲਟ ਤੇ ਇਸ ਕੰਪਨੀ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ, ਕਿਉਂਕਿ ਫੌਕਸ ਨਿਊਜ਼ ਦੇ ਉੱਤੇ ਇਹ ਝੂਠੀਆਂ ਜਿਹੜੀਆਂ ਕਹਿੰਦੇ ਵੀ ਗੱਲਾਂ ਚੱਲਦੀਆਂ ਰਹੀਆਂ। ਡੋਮੀਨੀਅਨ ਵਾਲੇ ਕਹਿੰਦੇ ਆ ਵੀ ਇਲੈਕਸ਼ਨ ਇਸ ਕੰਪਨੀ ਨੇ ਸਟੀਲ ਕਰਨ ਦੇ ਵਿੱਚ ਮਦਦ ਕੀਤੀ ਆ। ਸੋ ਬਹੁਤ ਸਾਰੇ ਕੇਸ ਇਸ ਮਾਮਲੇ ਦੇ ਵਿੱਚ ਟਰੰਪ ਹੋਣਾ ਨੇ ਉਹਨਾਂ ਦੇ ਸਾਥੀਆਂ ਨੇ ਕੀਤੇ, ਜਿਸ ਨੂੰ ਉਹਨਾਂ ਨੇ ਹਾਰ ਜਿਹੜੀ ਆ ਉਹ ਦੇਖੀ ਅਤੇ ਹੁਣ ਕੰਪਨੀ ਦੇ ਫੇਵਰ ਦੇ ਵਿੱਚ ਫੌਕਸ ਨਿਊਜ਼ ਦੇ ਉਲਟ $1.6 ਬਿਲੀਅਨ ਦਾ ਜਿਹੜਾ ਡੈਫੇਮੇਸ਼ਨ ਕੇਸ ਆ ਉਸ ਨੂੰ ਟਰਾਇਲ ਦੇ ਵਿੱਚ ਜਾਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈਗੀ ਆ। ਸੋ ਇਹ ਜੱਜ ਉਹਨਾਂ ਨੇ ਜਿਹੜੇ ਫੌਕਸ ਨਿਊਜ਼ ਦੇ ਆਪਣੇ ਡਿਫੈਂਸ ਦੇ ਵਿੱਚ ਜਿਹੜੇ ਕੀ ਆਰਗੂਮੈਂਟ ਸੀਗੇ ਉਹਨਾਂ ਨੂੰ ਅੰਡਰਕਟ ਕਰਦੇ ਹੋਏ ਇਸ ਡਿਸੀਜਨ ਨੂੰ ਅੱਗੇ ਵਧਾਇਆ ਆ। ਡੈਲਾਵੇਅਰ ਦੇ ਸੁਪੀਰੀਅਰ ਕੋਰਟ ਦੇ ਜੱਜ ਐਰਿਕ ਐਮ ਡੇਵਿਸ ਉਹਨਾਂ ਨੇ ਅੱਗੇ ਜਿਹੜਾ ਕਿਹਾ, ਉਹਨਾਂ ਨੇ ਫੌਕਸ ਨਿਊਜ਼ ਦੀ ਉਸ ਰਿਕੁਐਸਟ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਇਹ ਕਾਫੀ ਇੱਕ ਵੱਡਾ ਝਟਕਾ ਫੌਕਸ ਦੇ ਲਈ ਹੋ ਸਕਦਾ ਆ ਅਤੇ ਇਨਕਰੇਜਿੰਗ ਸਾਈਨ ਹੈਗਾ ਡੋਮੀਨੀਅਨ ਵੋਟਿੰਗ ਸਿਸਟਮ ਦੇ ਲਈ ਵੀ। ਫੌਕਸ ਨਿਊਜ਼ ਨੇ ਉਹਨਾਂ ਦੀ ਕਹਿੰਦੇ ਵੀ ਕਾਫੀ ਬਦਖੋਈ 2020 ਦੀ ਇਲੈਕਸ਼ਨ ਦੀ ਟਰੰਪ ਹੋਣਾ ਦੀ ਹਾਰ ਤੋਂ ਬਾਅਦ 'ਚ ਕੀਤੀ ਸੀਗੀ। ਸੋ ਇੱਕ ਯੂਨੀਵਰਸਿਟੀ ਆਫ ਜਾਰਜੀਆ ਦੇ ਜਿਹੜੇ ਮੀਡੀਆ ਲਾ ਪ੍ਰੋਫੈਸਰ ਜੋਨਾਥਨ ਪੀਟਰਸ ਕਹਿੰਦੇ ਵੀ ਇਹ ਡਿਜ਼ਾਸਟਰਸ ਡਿਸੀਜਨ ਹੈਗਾ ਆ। ਕਹਿੰਦੇ ਵੀ ਕੇਸ ਅਜੇ ਓਵਰ ਨਹੀਂ ਹੋਇਆ ਅਤੇ ਨਵਾਂ ਟਰਾਇਲ ਔਨ ਦਾ ਵੇ ਆ ਅਤੇ ਅਪੀਲਸ ਜਿਹੜੀਆਂ ਹੋਣਗੀਆਂ ਇਹ ਲੱਗਦਾ ਆ ਵੀ ਡੋਮੀਨੀਅਨ ਦੇ ਆਰਗੂਮੈਂਟਸ ਇਹਦੇ ਵਿੱਚ ਅੱਗੇ ਵਧਣਗੇ। ਸੋ ਕਾਫੀ ਵੱਡਾ ਜਿਹੜਾ ਇੱਕ ਆਰਥਿਕ ਝਟਕਾ ਫੌਕਸ ਨੂੰ ਇਸ ਰੈਟੋਰਿਕ ਦੇ ਕਰਕੇ ਬਾਅਦ 'ਚ ਲੱਗ ਸਕਦਾ ਹੈ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ ਵੀ ਅਰਕਨਸਾਸ ਇਹਨਾਂ ਸਾਈਡਾਂ ਦੇ ਵਿੱਚ ਬਹੁਤ ਜ਼ਿਆਦਾ ਅੱਜ ਟੋਰਨੇਡੋਜ਼ ਆਉਣਗੇ ਅਤੇ ਅੱਜ ਹੁਣ ਤੋਂ ਕੁਛ ਮਿੰਟ ਪਹਿਲਾਂ ਇੰਨੇ ਖਤਰਨਾਕ ਟੋਰਨੇਡੋਜ਼ ਆਏ ਆ ਅਰਕਨਸਾ ਲਿਟਲ ਰੌਕ ਦੇ ਵਿੱਚ ਅਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ। 600 ਤੋਂ ਜ਼ਿਆਦਾ ਜੋ ਲੋਕ ਆ ਉਹ ਫੱਟੜ ਵੀ ਹੋ ਗਏ ਹੈਗੇ ਆ। ਟੋਟਲ ਟੋਰਨਾਡੋ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। ਕਹਿੰਦੇ ਵੀ ਇਹ ਬਹੁਤ ਘੱਟ ਚਾਂਸ ਹੁੰਦਾ ਹੈ ਜਦੋਂ ਟੋਰਨਾਡੋ ਐਮਰਜੈਂਸੀ ਡਿਕਲੇਅਰ ਕੀਤੀ ਜਾਵੇ, ਉਸੇ ਟਾਈਮ 'ਤੇ ਕੀਤੀ ਜਾਂਦੀ ਆ ਜਦੋਂ ਇਹ ਖਦਸ਼ਾ ਹੋਵੇ ਵੀ ਲੋਕਾਂ ਦੇ ਸੱਟ ਚੋਟ ਲੱਗ ਸਕਦੀ ਹੈਗੀ ਆ। ਇੰਜਰੀਜ਼ ਤੁਹਾਨੂੰ ਮੈਂ ਦੱਸਿਆ ਵੀ 600 ਤੋਂ ਵੱਧ ਲੋਕਾਂ ਦੇ ਸੱਟਾਂ ਆਲਰੇਡੀ ਲੱਗ ਚੁੱਕੀਆਂ ਹੈਗੀਆਂ ਆ। ਲਿਟਲ ਰੌਕ ਏਰੀਏ ਦੀ ਜੋ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਕਾਫੀ ਬਿਲਡਿੰਗਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ। ਅਰਕਨਸਾ ਦੇ ਗਵਰਨਰ ਸਾਰਾ ਹਕਵੀ ਸੈਂਡਰਸ ਨੇ ਟਵੀਟ ਕੀਤਾ ਆ ਸਿਗਨੀਫਿਕੈਂਟ ਡੈਮੇਜ ਸੈਂਟਰਲ ਅਰਕਨਸਾਸ 'ਚ ਹੋਇਆ ਅਤੇ ਆਪਾਂ ਵੀ ਸਾਰਿਆਂ ਦੇ ਲਈ ਪ੍ਰੇ ਕਰੀਏ ਵੀ ਸਾਰੇ ਕੋਈ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਅੱਜ ਹਾਈਵੇ 99 ਜਿਹੜਾ ਹਰਜੋਤ ਸਿੰਘ ਜੀ ਕਾਫੀ ਘਾਤਕ ਰਿਹਾ। ਕਈ ਜਿਹੜੇ ਉੱਥੇ ਐਕਸੀਡੈਂਟ ਆ ਉਹ ਵਾਪਰੇ ਜਿਸ ਕਰਕੇ 4 ਜਾਣਿਆਂ ਦੀਆਂ ਵੱਖ-ਵੱਖ ਹਾਦਸਿਆਂ ਦੇ ਵਿੱਚ ਹਾਈਵੇ 99 ਦੇ ਉੱਤੇ ਮੌਤਾਂ ਹੋ ਗਈਆਂ ਆ। ਸੈਨ ਮਕੀਨ ਕਾਊਂਟੀ ਦੇ ਵਿੱਚ ਇਹ ਮੋਸਟਲੀ ਹਾਦਸੇ ਵਾਪਰੇ ਆ। ਅੱਜ ਸਵੇਰੇ ਮਾਰਨਿੰਗ ਦੇ ਵਿੱਚ CHP ਨੇ ਜਿਹੜਾ ਉਹ ਦੱਸਿਆ ਵੀ ਮਿਡਨਾਈਟ ਤੋਂ ਬਾਅਦ ਦੇ ਵਿੱਚ ਹੋਂਡਾ ਅਕੋਰਡ ਜਿਹੜੀ ਗੱਡੀ ਇੱਕ ਨਾਰਥ ਬਾਊਂਡ ਹਾਈਵੇ 99 'ਤੇ ਜਾ ਰਹੀ ਸੀ
ਉਹ ਪਿੱਛੇ ਜਿਹੜੇ ਯੂ ਹਾਲ ਟਰੱਕ ਦੇ ਵਿੱਚ ਉਹ ਜਾ ਟਕਰਾਈ, ਜਿਹੜਾ ਕਿ ਇੱਕ ਫਲੈਟ ਬੈੱਡ ਟ੍ਰੇਲਰ ਟੋ ਕਰ ਰਿਹਾ ਸੀਗਾ। ਯੂ ਹਾਲ ਦਾ ਜਿਹੜਾ ਟਰੱਕ ਆ ਉਹ ਲੈ ਕੇ ਜਾ ਰਹੇ ਸੀਗੇ, ਉਹ ਟਰੈਕਟਰ ਟ੍ਰੇਲਰ ਦੇ ਵਿੱਚ ਜਾ ਵੱਜਿਆ, ਜਿਹਦੇ ਕਰਕੇ ਦੂਸਰਾ ਕ੍ਰੈਸ਼ ਜਿਹੜਾ ਉਹ ਵਾਪਰਿਆ। ਦੂਜੇ ਕ੍ਰੈਸ਼ ਤੋਂ ਬਾਅਦ ਦੇ ਵਿੱਚ ਹੋਂਡਾ ਆ ਉਸਨੇ ਯੂ ਟਰਨ ਜਿਹੜਾ ਉਹ ਮਾਰਿਆ, ਉੱਥੋਂ ਭੱਜਣ ਦੀ ਉਹਨੇ ਕੋਸ਼ਿਸ਼ ਕੀਤੀ ਰੋਂਗ ਵੇ ਦੇ ਵਿੱਚ, ਸਾਊਥ ਬਾਉਂਡ ਦੇ ਵਿੱਚ ਉਹਨੇ ਕਹਿੰਦੇ ਆ ਵੀ ਉਹ ਜੰਪ ਕਰ ਲਿਆ ਅਤੇ ਫਿਰ ਜਿਹੜਾ ਉਹ ਅੱਗੇ ਜਾ ਕੇ ਕਹਿੰਦੇ ਵੀ ਉਸ ਹਾਦਸੇ ਦੇ ਵਿੱਚ ਉਹ ਜਿਹੜਾ ਦੂਜੇ ਕ੍ਰੈਸ਼ ਦੇ ਵਿੱਚ ਤਾਂ ਜਿਹੜਾ ਉਹ ਬਚਾਅ ਹੋ ਗਿਆ। ਪਰ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਇੱਕ ਤੋਂ ਬਾਅਦ ਇੱਕ ਜਿਹੜੇ ਆ ਐਕਸੀਡੈਂਟ ਇਹ ਵਾਪਰੇ। ਫਿਰ ਬਾਅਦ ਦੇ ਵਿੱਚ ਇੱਕ ਸੁਬਰੂ ਗੱਡੀ ਦਾ ਐਕਸੀਡੈਂਟ GMC ਦੇ ਪਿਕਅਪ ਦੇ ਨਾਲ ਹੋਇਆ ਅਤੇ ਕੁੱਲ ਜਿਹੜੀਆਂ ਹੁਣ ਤੱਕ ਹਰਜੋਤ ਸਿੰਘ ਜੀ 4 ਮੌਤਾਂ ਹੋ ਚੁੱਕੀਆਂ ਆ। ਸੁਬਰੂ ਵਾਲੇ ਐਕਸੀਡੈਂਟ ਸਭ ਤੋਂ ਭਿਆਨਕ ਜਿਹੜਾ ਹੋ ਰਿਹਾ ਵੀ ਇਸ ਦੇ ਵਿੱਚ 3 ਲੋਕ ਜਿਹੜੇ ਸਵਾਰ ਸੀਗੇ ਉਹ ਮੌਕੇ 'ਤੇ ਹੀ ਮਾਰੇ ਗਏ। ਐਕਸੀਡੈਂਟ ਕਹਿੰਦੇ ਵੀ ਇੰਨਾ ਭਿਆਨਕ ਸੀਗਾ, ਇਹ ਰੋਂਗ ਸਾਈਡ ਦੂਜੇ ਪਾਸੇ ਸਾਊਥ ਬਾਉਂਡ ਵਾਲੇ ਪਾਸੇ ਨੂੰ ਇਹਨਾਂ ਦੀ ਗੱਡੀ ਜਾ ਪਹੁੰਚੀ, ਜਿਹੜੀ ਕਿ ਉੱਧਰੋਂ ਸ਼ੈਵਰਲੇ ਸਬਅਰਬਨ ਵਾਲੀ ਗੱਡੀ ਆ ਉਸ ਦੇ ਵਿੱਚ ਜਾ ਟਕਰਾਈ। ਸੋ ਅੱਜ ਹਾਈਵੇ 99 ਕਿਲਰ ਹਾਈਵੇ ਜਿਹੜਾ ਹੋ ਰਿਹਾ, ਵੱਖ-ਵੱਖ ਹਾਦਸਿਆਂ 'ਚ 4 ਮੌਤਾਂ ਉੱਥੇ ਵਾਪਰੀਆਂ। ਅਗਲੀ ਖਬਰ ਵੱਲ ਚੱਲੀਏ। FBI $40,000 ਦੇ ਕਰੀਬ ਇੱਕ ਇਨਾਮ ਉਹ ਦੇਣ ਜਾ ਰਹੀ ਆ ਉਸ ਬੀਬੀ ਦੇ ਲਈ ਜੋ ਮੈਕਸੀਕੋ ਦੇ ਵਿੱਚ ਕਿਡਨੈਪ ਹੋਈ ਆ। ਉਹਦੇ ਸੰਬੰਧ ਦੇ ਵਿੱਚ ਜੇ ਕੋਈ ਵੀ ਇਨਫੋਰਮੇਸ਼ਨ ਦਊਗਾ। ਮੋਨਿਕਾ ਡੀ ਲਿਓਨ ਬਾਰਬਾ 29 ਸਾਲਾਂ ਦੀ ਨੂੰ ਕਿਡਨੈਪ ਕਰ ਲਿਆ ਗਿਆ ਸੀ ਟੈਪਾਟਿਲਾਨ ਹਲੇਸਕੋ ਮੈਕਸੀਕੋ ਦੇ ਵਿੱਚ, ਜਦੋਂ ਉਹ ਇੱਕ ਘਰ ਦੇ ਵਿੱਚੋਂ ਆਪਣੇ ਡੌਗ ਦੇ ਨਾਲ ਜਾ ਰਹੀ ਸੀ। ਨਵੰਬਰ 29, 2022 ਦੀ ਇਹ ਗੱਲ ਹੈਗੀ ਆ। ਡੀ ਲਿਓਨ ਬਾਰਬਾ ਸੈਨ ਮਟੇਓ ਕਾਉਂਟੀ ਕੈਲੀਫੋਰਨੀਆ ਤੋਂ ਆ, ਇਹ NBC ਨੇ ਰਿਪੋਰਟ ਕੀਤਾ ਸੀ। ਅਤੇ FBI ਸੈਨ ਫਰਾਂਸਿਸਕੋ ਆਫਿਸ ਇਹ ਕਹਿ ਰਿਹਾ ਵੀ ਸਾਨੂੰ ਜਿੰਨੀ ਕੁ ਇਨਫੋਰਮੇਸ਼ਨ ਆ ਇਹ ਪਤਾ ਆ ਵੀ ਉਹ ਜੀਂਦੀ ਆ, ਪਰ ਇਹ ਨਹੀਂ ਪਤਾ ਵੀ ਉਹਨੂੰ ਰੱਖਿਆ ਕਿੱਥੇ ਗਿਆ ਆ। ਅਤੇ ਜਦੋਂ ਉਸ ਨੂੰ ਕਿਡਨੈਪ ਕੀਤਾ ਗਿਆ ਸੀ ਅਤੇ ਉਸ ਦੇ ਪਰਿਵਾਰ ਨੇ ਜੋ ਉਹਦੇ ਨਾਲ ਡੌਗ ਸੀਗਾ ਉਸ ਨੂੰ ਤਾਂ ਉਹ ਲੱਭ ਲਿਆ ਸੀ, ਡੌਗ ਤਾਂ ਪਤਾ ਚੱਲ ਗਿਆ ਸੀ, ਪਰ ਇਸ ਲੇਡੀ ਨੂੰ ਜਿਹੜਾ ਆ ਉਹ ਪੁਲਿਸ ਜਾਂ ਲੋਕਲ ਜਿਹੜੀਆਂ ਉੱਥੇ ਦੀ ਅਥਾਰਟੀਜ਼ ਆ ਉਹ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋਈਆਂ। ਸੋ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਆ, ਹਜੇ ਤੱਕ ਵੀ ਜੋ ਉਸ ਨੂੰ ਲੱਭ ਨਹੀਂ ਸਕੇ। ਇਹਦੇ ਸੰਬੰਧ ਦੇ ਵਿੱਚ FBI ਨੇ 1-800 ਕਾਲ FBI ਨੰਬਰ ਵੀ ਜਾਰੀ ਕੀਤਾ ਹੈ, ਨਾਲ $40,000 ਦਾ ਰਿਵਾਰਡ ਵੀ ਰੱਖਿਆ ਹੈਗਾ। ਐਂਬਰ ਅਲਰਟ ਦੇ ਬਾਰੇ ਸਾਰੇ ਜਾਣੇ ਆਪਾਂ ਜਾਣਦੇ ਹਾਂ। ਜਦੋਂ ਕੋਈ ਬੱਚਾ ਕਿਡਨੈਪ ਹੋ ਗਿਆ ਹੁੰਦਾ ਆ ਤਾਂ ਉਸ ਦੇ ਬਾਰੇ ਇਹ ਐਂਬਰ ਅਲਰਟ ਪੂਰੇ ਸਟੇਟ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਸਕੇ, ਜਲਦ ਤੋਂ ਜਲਦ ਅਗਵਾ ਹੋਏ ਬੱਚੇ ਨੂੰ ਲੱਭਿਆ ਜਾ ਸਕੇ। ਇਸੇ ਆਧਾਰ ਦੇ ਉੱਤੇ ਇੱਕ ਨਵਾਂ ਅਲਰਟ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਸਿਰਫ ਕਾਲੇ ਮੂਲ ਦੇ ਬੱਚਿਆਂ ਜਾਂ ਯੂਥ ਜਿਹੜਾ ਆ ਉਹਨਾਂ ਦੇ ਲਈ ਰੱਖਿਆ ਜਾ ਰਿਹਾ ਆ। ਸੋਚਿਆ ਜਾ ਰਿਹਾ ਵੀ ਉਸ ਨੂੰ ਕ੍ਰੀਏਟ ਕੀਤਾ ਜਾਵੇ, ਜਿਸ ਦਾ ਨਾਮ ਐਬਨੀ ਅਲਰਟ ਰੱਖਿਆ ਜਾ ਸਕਦਾ ਆ। ਸੈਨੇਟ ਬਿੱਲ 673 ਦੇ ਤਹਿਤ ਕਹਿੰਦੇ ਵੀ ਜਿਹੜੇ ਕਾਲੇ ਮੂਲ ਦੇ ਬੱਚੇ ਜਾਂ ਜਿਹੜੀਆਂ ਯੰਗ ਬਲੈਕ ਵੂਮਨ ਆ ਜਿਹੜੀਆਂ 12 ਤੋਂ 25 ਸਾਲ ਦੇ ਵਿੱਚ ਆ, ਐਂਬਰ ਅਲਰਟ ਦੇ ਆਧਾਰ 'ਤੇ ਸਿਮਿਲਰਲੀ ਇਹ ਰੱਖਿਆ ਜਾਊਗਾ। ਕਹਿੰਦੇ ਵੀ ਇਸ ਬਿੱਲ ਦੇ ਤਹਿਤ ਲਾ ਇਨਫੋਰਸਮੈਂਟ ਦੇ ਕੋਲ ਇਹ ਆਥੋਰਾਈਜੇਸ਼ਨ ਹੋਊਗੀ ਵੀ ਉਹ ਐਬਨੀ ਅਲਰਟ ਰਿਕੁਐਸਟ ਕਰਨ, ਐਕਟੀਵੇਟ ਕੀਤਾ ਜਾਵੇ ਵੀ ਜੇ ਉਹਨਾਂ ਨੂੰ ਲੱਗਦਾ ਵੀ ਇਸ ਦੇ ਨਾਲ ਉਸ ਬੱਚੇ ਨੂੰ, ਉਸ ਕਿਡ ਨੂੰ ਲੱਭਣ ਦੀ ਜਿਹੜੀ ਆ ਉਹ ਮਦਦ ਮਿਲੇਗੀ। ਡੈਮੋਕ੍ਰੇਟ ਸਟੇਟ ਸੈਨੇਟਰ ਸਟੀਵਨ ਬ੍ਰੈਡਫਰਡ ਗਾਰਡੀਨਾ ਇਲਾਕੇ ਤੋਂ ਉਹਨਾਂ ਨੇ ਇਸ ਬਿੱਲ ਨੂੰ ਇੰਟਰੋਡਿਊਸ ਕੀਤਾ ਹੈਗਾ। ਬਲੈਕ ਐਂਡ ਮਿਸਿੰਗ ਫਾਊਂਡੇਸ਼ਨ ਕਹਿੰਦੀ ਆ ਵੀ US ਦੇ ਵਿੱਚ ਜਿਹੜੇ 38% ਜਿਹੜੇ ਕੁੱਲ ਮਾਮਲਿਆਂ 'ਚੋਂ 38% ਜਿਹੜੇ ਰਿਪੋਰਟ ਕੀਤੇ ਜਾਂਦੇ ਨੇ ਮਿਸਿੰਗ, ਉਹ ਕਾਲੇ ਮੂਲ ਦੇ ਹੁੰਦੇ ਆ। ਸੋ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹ ਸੋਚ ਰਿਹਾ ਵੀ ਸ਼ਾਇਦ ਇਹਦੇ ਨਾਲ ਐਬਨੀ ਅਲਰਟ ਦੇ ਨਾਲ ਕਾਲੇ ਮੂਲ ਦੇ ਨਿਆਣਿਆਂ ਨੂੰ ਜਿਹੜੇ ਗਵਾਚੇ ਨੇ ਜਾਂ ਅਗਵਾ ਹੋਏ ਨੇ ਜਾਂ ਮਿਸਿੰਗ ਨੇ ਉਹਨਾਂ ਨੂੰ ਲੱਭਣ ਵਿੱਚ ਮਦਦ ਮਿਲ ਸਕਦੀ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਆ ਵੀ ਤੁਸੀਂ ਸੋਚ ਸਕਦੇ ਹੋ ਵੀ ਇੱਕ ਬੰਦੇ ਦੀ ਕਾਰ ਨੂੰ ਇਸ ਸੇਮ ਜਗ੍ਹਾ ਦੇ ਉੱਤੇ ਸੇਮ ਦਿਨ 2 ਵਾਰੀ ਬ੍ਰੇਕ ਇਨ ਕੀਤਾ ਹੋਵੇ। ਕਹਿੰਦੇ ਵੀ ਕੈਲੀਫੋਰਨੀਆ ਜੋ UC ਬਰਕਲੇ ਆ ਉਹਦਾ ਗ੍ਰੈਜੂਏਟ ਆਪਣੀ ਵਾਈਫ ਨੂੰ ਲੈ ਕੇ
ਬੇ ਏਰੀਏ ਦੇ ਵਿੱਚ ਘੁੰਮਣ ਲਈ ਜਿਹੜਾ ਦਿਖਾਉਣ ਜਾ ਰਿਹਾ ਸੀ। ਬੇ ਏਰੀਏ ਦੀਆਂ ਜਿਹੜੀਆਂ ਵੱਖ-ਵੱਖ ਦੇਖਣ ਵਾਲੀਆਂ ਚੀਜ਼ਾਂ ਆ। ਸ਼ਿਨ ਕਿਮ ਨਾਮ ਦਾ ਇਹ ਬਰਕਲੇ ਦਾ ਗ੍ਰੈਜੂਏਟ, ਉਸਨੇ ਸੋਚਿਆ ਵੀ ਚਲੋ ਹੁਣ ਥੋੜ੍ਹੀ ਬਹੁਤੀ ਭੁੱਖ ਲੱਗੀ ਆ, ਆਪਾਂ ਇਨ ਐਂਡ ਆਊਟ ਬਰਗਰ ਜੋ ਓਕਲੈਂਡ ਏਅਰਪੋਰਟ ਦੇ ਲਾਗੇ ਆ ਉੱਥੇ ਆਪਣੀ ਕਾਰ ਜਿਹੜੀ ਆ ਖੜੀ ਕਰਕੇ ਉਹ ਖਾ ਲਈ ਆ ਜੀ। ਕਹਿੰਦਾ ਵੀ ਜਦੋਂ ਅਸੀਂ ਅੰਦਰ ਬੈਠੇ ਸੀ ਤਾਂ ਇੱਕ ਸਿਕਿਉਰਿਟੀ ਗਾਰਡ ਆਇਆ, ਉਸਨੇ ਕਿਹਾ ਵੀ ਮਿੰਨੀ ਵੈਨ ਤੁਹਾਡੀ ਆ ਤੇ ਉਹ ਉਹਨਾਂ ਨੇ ਰੈਂਟ ਆਊਟ ਕੀਤੀ ਹੋਈ ਸੀ। ਉਹ ਕਹਿੰਦਾ ਹਾਂਜੀ। ਤੇ ਜਦੋਂ ਬਾਹਰ ਜਾ ਕੇ ਦੇਖਿਆ ਉਹ ਕਹਿੰਦੇ ਵੀ 3 ਗਲਾਸ ਤੋੜ ਕੇ ਉਹਦੇ ਵੈਨ ਦੇ ਸਾਰਾ ਸਮਾਨ ਕੱਢ ਕੇ ਜਿਹੜਾ ਆ ਲੱਗੇ ਜੋ ਵੀ ਸੀ ਉਹ ਉੱਥੋਂ ਚੋਰ ਭੱਜ ਗਏ। ਉਹ ਤੋਂ ਬਾਅਦ ਕਹਿੰਦਾ ਆਲਮੋਸਟ ਸਾਡਾ ਸਾਰਾ ਸਮਾਨ ਹੀ ਗਵਾਚ ਗਿਆ। ਉਸਨੇ ਫਿਰ ਇੱਕ ਹੋਰ ਕਾਰ ਰੈਂਟ ਕੀਤੀ ਟੈਸਲਾ, ਤੇ ਉਹ ਕਾਰ ਚੱਕ ਕੇ ਲਿਆ ਕੇ ਮੁੜ ਕੇ ਜਿਹੜੀ ਇਹ ਵੈਨ ਆ ਇਸ ਵੈਨ ਦੇ ਉੱਤੇ ਜੋ ਇਨ ਐਂਡ ਆਊਟ ਪਾਰਕਿੰਗ ਲੋਟ ਦੇ ਬਾਹਰ ਸੀਗੀ, ਨਾਲ ਗਲਾਸ ਕੰਪਨੀ ਨੂੰ ਕਾਲ ਕੀਤਾ ਵੀ ਉਹਦੇ ਜਿਹੜੇ ਸ਼ੀਸ਼ੇ ਆ ਉਹ ਰਿਪਲੇਸ ਕੀਤੇ ਜਾ ਸਕਣ, ਤੇ ਉਹ ਵੈਨ ਦੇ ਸ਼ੀਸ਼ੇ ਰਿਪਲੇਸ ਕਰ ਰਿਹਾ ਸੀ। ਤੇ ਨਵੀਂ ਜਿਹੜੀ ਟੈਸਲਾ ਦੀ ਕਾਰ ਰੈਂਟ ਕਰਕੇ ਲਿਆਏ ਸੀ ਉਹ ਖੜੀ ਸੀ, ਤੇ ਉਹ ਟੈਸਲਾ ਦੀ ਕਾਰ ਦੇ ਸ਼ੀਸ਼ੇ ਵੀ ਉਹਨਾਂ ਨੇ ਤੋੜ ਦਿੱਤੇ ਸੇਮ ਡੇ ਸੇਮ ਲੋਕੇਸ਼ਨ ਤੇ। ਤੇ ਜਦੋਂ ਕਹਿੰਦਾ ਮੈਂ ਦੇਖਿਆ ਸ਼ੀਸ਼ੇ ਤੋੜ ਰਿਹਾ, ਮੈਂ ਲਾਗੇ ਗਿਆ ਵੀ ਮੈਨੂੰ ਗੁੱਸਾ ਤਾਂ ਬਹੁਤ ਸੀ ਵੀ ਇਹ ਦੇਖੋ ਵੀ ਸ਼ਰੇਆਮ ਹੀ ਧੱਕਾ ਆ। ਤੇ ਕਹਿੰਦਾ ਜਦੋਂ ਲਾਗੇ ਗਿਆ ਤਾਂ ਬੰਦੇ ਨੇ ਗਨ ਕੱਢ ਲਈ ਤੇ ਮੈਂ ਤਾਂ ਫਿਰ ਫਰੀਜ਼ ਹੋ ਗਿਆ, ਤੇ ਕਹਿੰਦਾ ਵੀ ਮੈਂ ਕਾਰ ਦੇ ਪਿੱਛੇ ਲੁੱਕ ਗਿਆ। ਇੰਨਾ ਜ਼ਿਆਦਾ ਕ੍ਰਾਈਮ ਜਿਹੜਾ ਬੇ ਏਰੀਏ 'ਚ ਵਧਿਆ ਹੋਇਆ ਆ। ਉਹਦੇ ਲਾਗੇ ਹੀ ਇੱਕ ਰੇਜ਼ਿੰਗ ਕੇਨ ਫਾਸਟ ਫੂਡ ਰੈਸਟੋਰੈਂਟ ਆ। ਉਹਨਾਂ ਨੇ ਤਾਂ ਡਿਸਾਈਡ ਇਹ ਕਰ ਲਿਆ ਵੀ ਆਪਾਂ ਰਾਤ ਦਾ ਜਿਹੜਾ ਡਾਈਨਿੰਗ ਰੂਮ ਵਾਲਾ ਜਿਹੜਾ ਸਾਡਾ ਡਿਨਰ ਆ ਉਹ ਅਸੀਂ ਬੰਦੇ ਕਰ ਦੇਣਾ ਹੈਗਾ, ਕਿਉਂਕਿ ਇੰਨੀਆਂ ਜ਼ਿਆਦਾ ਕਾਰ ਬ੍ਰੇਕ-ਇਨਸ ਹੋਈਆਂ ਉਹਨਾਂ ਦੇ ਪਾਰਕਿੰਗ ਲੋਟ ਦੇ ਵਿੱਚ, ਇੰਨੀਆਂ ਜ਼ਿਆਦਾ ਰੋਬਰੀਜ਼ ਹੋਈਆਂ। ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਕਸਟਮਰਸ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਸੋ ਆਪਣੇ ਜਿੰਨੇ ਵੀ ਸਰੋਤੇ ਹੈਗੇ ਆ, ਬਹੁਤ ਵਾਰ ਜੋ ਬੇ ਏਰੀਏ 'ਚ ਰਹਿੰਦੇ ਹੀ ਆ, ਖਾਸ ਕਰਕੇ ਸੈਨ ਫਰਾਂਸਿਸਕੋ ਓਕਲੈਂਡ ਜਾਂਦੇ, ਉਹਨਾਂ ਨੂੰ ਤਾਂ ਪਤਾ ਹੀ ਆ ਵੀ ਬਹੁਤ ਟੁੱਟ ਭੱਜ ਹੁੰਦੀ ਹੈਗੀ ਆ ਕਾਰਾਂ ਦੀ। ਤੇ ਜੋ ਬਾਹਰੋਂ ਵਿਜ਼ਿਟ ਕਰਨ ਆਉਂਦੇ ਆ, ਬੜੇ ਧਿਆਨ ਦੇ ਨਾਲ ਜਿਹੜਾ ਆ ਜਿੱਥੇ ਵੀ ਕਾਰ ਪਾਰਕ ਕਰਦੇ ਰੱਖੋ, ਉਹਦੇ ਵਿੱਚ ਕੋਈ ਵੀ ਤੁਹਾਡਾ ਜਿਹੜਾ ਕੀਮਤੀ ਸਮਾਨ ਆ ਉਹ ਨਹੀਂ ਹੋਣਾ ਚਾਹੀਦਾ। ਸੈਨ ਫਰਾਂਸਿਸਕੋ ਦੇ ਵਿੱਚ ਹਰ ਰੋਜ਼ ਕਹਿੰਦੇ 800 ਕਾਰ ਤੱਕ ਜਿਹੜੀ ਆ ਉਹ ਬ੍ਰੇਕ ਇਨ ਹੋ ਜਾਂਦੀ ਆ। ਇਹ ਜ਼ਰੂਰ ਦੱਸ ਜਾਈ ਵੀ ਹਾਂ ਕੁਛ ਹਿੱਸਿਆਂ ਦੇ ਵਿੱਚ ਜ਼ਿਆਦਾ, ਇਹ ਨਹੀਂ ਆ ਵੀ ਪੂਰੇ ਕੈਲੀਫੋਰਨੀਆ ਦੇ ਵਿੱਚ ਇਹੀ ਜਿਹੜੇ ਹਾਲਾਤ ਨੇ, ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬੱਸੋਂ ਵੀ ਥੋੜ੍ਹੀ ਸੰਘਣੀ ਆ ਤੇ ਜਿੱਥੇ ਭਾਰੀ ਆ, ਬੇ ਏਰੀਏ ਵਰਗੇ ਥਾਵਾਂ ਦੇ ਉੱਤੇ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਇਸ ਟਾਈਮ ਵਧੀ। ਹੁਣ ਦੇਖੋ ਇਹ ਓਕਲੈਂਡ ਏਅਰਪੋਰਟ ਦੇ ਲਾਗੇ, ਉਹ ਤਾਂ ਏਰੀਆ ਨਹੀਂ ਇੰਨਾ ਬੈਡ ਹੈਗਾ ਓਕਲੈਂਡ ਏਅਰਪੋਰਟ ਦੇ, ਪਰ ਕਿਉਂਕਿ ਜਿਹੜੇ ਚੋਰ ਆ ਉਹ ਵਾਚ ਕਰਦੇ, ਉਹਨਾਂ ਨੂੰ ਪਤਾ ਵੀ ਬੰਦਾ ਏਅਰਪੋਰਟ ਨੂੰ ਚੱਲਿਆ, ਇੱਥੇ ਕੁਝ ਖਾਣ ਲੱਗਾ ਹੈ ਇਨ ਐਂਡ ਆਊਟ, ਤੇ ਇਹਦੇ ਕੋਲ ਸਮਾਨ ਹੋਣਾ ਤੇ ਕੱਢ ਲਈਏ। ਇਹ ਤਾਂ ਸੈਕਿੰਡਸ ਦੇ ਵਿੱਚ ਕਰ ਜਾਂਦੇ ਆ। ਕੈਟਾਲਿਟਿਕ ਕਨਵਰਟਰ ਚੋਰੀ ਕਰਨਾ ਤੇ ਜਾਂ ਫਿਰ ਬ੍ਰੇਕ ਇਨ ਕਰਕੇ ਸ਼ੀਸ਼ਾ ਤੋੜ ਕੇ ਸਮਾਨ ਕੱਢਣਾ, ਇਹ ਬਹੁਤ ਆਮ ਜੀ ਕਾਮਨ ਜਿਹੜੀ ਗੱਲ ਹੈ ਇਹਨਾਂ ਥਾਵਾਂ ਦੇ ਉੱਤੇ ਬਣੀ ਹੋਈ ਹੈਗੀ ਆ। ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਜੇ ਤੁਹਾਨੂੰ ਮਾਰਕੀਟਸ ਦੇ ਅੱਜ ਹਾਲ ਦੱਸਦੇ ਜਾਈਏ, ਕਮਬੈਕ ਆਪਾਂ ਕਹਿ ਸਕਦੇ ਹਾਂ ਵੀ ਇਸ ਵੀਕ ਦੇ ਵਿੱਚ ਓਵਰਆਲ ਡਾਓ ਜੋਨ ਦਾ ਜਿਹੜਾ ਉਹ ਮਾਰਕੀਟਸ ਦਾ ਰਿਹਾ। ਸਟਾਕ ਮਾਰਕੀਟ ਦੇ ਵਿੱਚ 415 ਪੁਆਇੰਟਾਂ ਦਾ ਇਜ਼ਾਫਾ ਹੋਇਆ, 33,274 ਦੇ ਉੱਤੇ ਮਾਰਕੀਟ ਬੰਦ ਹੋਈ। S&P 58 ਪੁਆਇੰਟ ਵੱਧ ਕੇ 4109, ਨੈਸਡੈਕ ਦੇ ਵਿੱਚ 208 ਪੁਆਇੰਟ ਵੱਧ ਕੇ 12,222 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1987 ਪ੍ਰਤੀ ਆਊਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਆਊਂਸ ਜਿਹੜੀ ਹੋ ਰਹੀ ਆ। 10 ਈਅਰ ਯੀਲਡ 3.47%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 28,463 ਤੇ ਇਥੀਰੀਅਮ $1823 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82 ਤੇ 16 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ